ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਪ੍ਰਮੁੱਖ ਓਪੋਜੀਸ਼ਨ ਪਾਰਟੀ ਕਾਂਗਰਸ ਨੇ ਸਵਾਲ ਕੀਤਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਦਾ ਕਹਿਣਾ ਸੀ ਕਿ ਸਾਡਾ ਨਿਊ ਨਾਰਮ ਜਾਂ ਨਵਾਂ ਨਾਰਾ ਇਹ ਹੈ ਕਿ ਹਰ ਦਹਿਸ਼ਤਗਰਦ ਹਮਲੇ ਨੂੰ ਅਸੀਂ ਜੰਗ ਦਾ ਐਲਾਨਨਾਮਾ ਸਮਝਾਂਗੇ। ਸੋ ਪਰ ਹੁਣ ਲਾਲ ਕਿਲੇ ਧਮਾਕੇ ਤੋਂ ਬਾਅਦ ਇਸ ਐਲਾਨ ਦਾ ਕੀ ਬਣਿਆ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ 48 ਘੰਟੇ ਤੋਂ ਜ਼ਿਆਦਾ ਦਾ ਵਕਤ ਹੋ ਚੁੱਕਾ ਹੈ ਲਾਲ ਕਿਲੇ ਨਾਲ ਜੁੜੇ ਹੋਏ ਧਮਾਕੇ ਦੀ ਖਬਰ ਨੂੰ ਇਹ ਕਨਫਰਮ ਕਰ ਦਿੱਤਾ ਗਿਆ ਹੈ ਕਿ ਜੀ ਉਹਨਾਂ ਦੀ ਫੈਮਿਲੀ ਦਾ ਵੀ DNA ਲਿਆ ਔਰ ਜਿਹੜੀ ਲੋਕਲ ਫਲੈਸ਼ ਮਿਲਿਆ ਉਸ ਗੱਡੀ ਚੋਂ ਜਿਸ 'ਚ ਧਮਾਕਾ ਹੋਇਆ ਇਹ ਸਾਬਤ ਹੋਇਆ ਵੀ ਇਹ ਡਾਕਟਰ ਉਮਰ ਦਾ ਹੀ ਹੈ। ਸੋ ਹੀ ਇਜ਼ ਰਿਸਪੌਂਸੀਬਲ। ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਜਿਵੇਂ ਇਹਨਾਂ ਦੇ ਫੜੋ ਫੜੀ ਦਾ ਸਿਲਸਿਲਾ, ਕਿਉਂਕਿ ਇਹਨੂੰ ਉਹ ਬਹੁਤ ਵੱਡੀ ਖੇਡ ਬਣਾ ਕੇ ਪ੍ਰੈਜ਼ੈਂਟ ਕਰ ਰਹੇ ਨੇ ਕਿ ਬਈ ਇੰਨੇ ਹਜ਼ਾਰ ਟਨ ਫਲਾਣਾ ਐਕਸਪਲੋਸਿਵ ਔਰ 8 ਥਾਵਾਂ 'ਤੇ ਧਮਾਕੇ ਕਰਨੇ ਸੀ। ਔਰ ਇਹ ਸਾਰੇ ਦੇ ਚਲਦਿਆਂ ਜਿਹੜੀ ਇੰਸਟੀਚਿਊਟ ਅਲ ਫਾਹਦ ਦੇ ਨਾਲ ਉਹ ਜੁੜੇ ਹੋਏ ਸੀ ਦੋਵੇਂ ਡਾਕਟਰ ਜਿਨ੍ਹਾਂ ਨੂੰ ਫੜਿਆ ਹੋਇਆ ਉਸ ਨੂੰ ਡੀ ਰੈਕਗਨਾਈਜ਼ ਕਰ ਦਿੱਤਾ ਹੈ। ਛਾਪੇ ਚੱਲ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਜੀ ਜਿਹੜਾ ਉਹਨਾਂ ਦੀ ਰੈਕਗਨੀਸ਼ਨ ਦਾ ਪਛਾਣ ਪੱਤਰ ਹੈ ਉਹ ਵੀ ਜਾਲੀ ਹੈ। ਹਾਲਾਂਕਿ 2014 ਦੇ ਵਿੱਚ ਇਹ ਹੋਂਦ ਦੇ ਵਿੱਚ ਆਈ ਜਿਹੜੀ ਹੈ ਯੂਨੀਵਰਸਿਟੀ ਔਰ 70 ਏਕੜ 'ਚ ਫੈਲੀ ਹੋਈ ਹੈ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿਹੜਾ ਇਹਨੂੰ ਚਲਾਉਣ ਵਾਲਾ ਟਰਸਟ ਦਾ ਕਰਤਾ ਧਰਤਾ ਉਹ ਖੁਦ ਵੀ ਇੰਜੀਨੀਅਰ ਹੈ। ਸੋ ਇੱਕ ਪਾਸੇ ਔਰ ਜੰਮੂ ਕਸ਼ਮੀਰ ਵੈਲੀ ਦੇ ਵਿੱਚ ਜੰਮੂ ਔਰ ਕਸ਼ਮੀਰ ਵਾਦੀ ਦੇ ਵਿੱਚ 800 ਤੋਂ ਜ਼ਿਆਦਾ ਲੋਕਾਂ ਨੂੰ ਚੁੱਕਿਆ ਹੋਇਆ, ਉੱਥੇ ਵੀ ਹਸਪਤਾਲਾਂ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਹਰਾਸਮੈਂਟ ਹੈ। ਇਹੀ ਹਾਲ ਯੂਪੀ ਦੇ ਵਿੱਚ ਵੀ ਔਰ ਹਰਿਆਣੇ ਦੇ ਵਿੱਚ ਵੀ ਔਰ ਗੁਜਰਾਤ ਦੇ ਵਿੱਚ ਵੀ ਇਹ ਬਰਾਬਰ ਚੱਲ ਰਿਹਾ। ਔਰ ਈਵਨ ਉਹਨਾਂ ਦਾ ਟੈਰਰ ਮੋਡਿਊਲ ਕੇਸ J&K ਪੁਲਿਸ ਕਾਊਂਟਰ ਇੰਟੈਲੀਜੈਂਸ ਵਿੰਗਸ ਕੈਰੀਜ਼ ਆਊਟ ਰੇਡਸ ਅਕ੍ਰੋਸ ਵੈਲੀ। ਹੁਣ ਉਹਨਾਂ ਦੀ ਇਕੱਲੀ ਇਹੀ ਨਹੀਂ ਪੁਲਿਸ ਜਾਂ ਇੰਟੈਲੀਜੈਂਸ ਵਿੰਗ ਹੀ ਲੱਗੇ ਹੋਏ ਨੇ, ਉਹਨਾਂ ਦੇ ਦੂਸਰੇ ਵੀ ਜਿਹੜੇ ਨੇ ਉਹ ਇਸ ਦੇ ਉੱਤੇ ਲੱਗੇ ਹੋਏ ਨੇ। ਔਰ ਹੁਣ ਕਿਉਂਕਿ ਇੰਡੀਆ ਨੇ ਇਹ ਕਿਹਾ ਕਲੀਅਰਲੀ ਕਿ ਜੀ ਇਹ ਟੈਰਰ ਅਟੈਕ ਹੈ ਔਰ ਇਸ ਦੇ ਉੱਤੇ ਈਵਨ ਅੱਜ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਵੀ ਕਿਹਾ ਕਿ ਕਲੀਅਰਲੀ ਟੈਰਰਿਸਟ ਅਟੈਕ ਸੇਜ਼ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਪ੍ਰੇਜ਼ਸ ਇੰਡੀਆਜ਼ ਪ੍ਰੋਫੈਸ਼ਨਲਿਜ਼ਮ ਇਨ ਹੈਂਡਲਿੰਗ ਇਨਵੈਸਟੀਗੇਸ਼ਨ। ਕਿਉਂਕਿ ਰੂਬੀਓ ਜਾਂ ਅਮਰੀਕਾ ਨੂੰ ਤਾਂ ਇੰਨੀ ਕੀ ਇਸ ਗੱਲ ਦੀ ਤਸੱਲੀ ਹੈ ਕਿ ਇਸ ਬਹਾਨੇ ਨਾਲ ਹੁਣ ਤੱਕ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਜਿਹੜਾ ਹਮਲਾ ਨਹੀਂ ਕਰ ਦਿੱਤਾ ਇਹ ਕਹਿ ਕੇ ਜੀ ਪਾਕਿਸਤਾਨ ਨੇ ਕਰਵਾਇਆ। ਇਸ ਵਾਰੀ ਹੈ ਕਿ ਉਹਨੇ ਕਿਹਾ ਜੀ ਬੜੀ ਪ੍ਰੋਫੈਸ਼ਨਲਿਜ਼ਮ ਕਰ ਰਹੇ ਨੇ ਔਰ ਫਲਾਣਾ ਢਮਕਾ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਹਾਲਾਂਕਿ ਕਾਂਗਰਸ ਨੇ ਤੰਜ਼ ਕੀਤੀ ਹੈ ਮੋਦੀ ਤੇ, ਉਹਨੇ ਕਿਹਾ ਵੀ ਪਹਿਲਗਾਮ ਤੋਂ ਬਾਅਦ ਤਾਂ ਇਹਨਾਂ ਨੇ ਕਿਹਾ ਸੀ ਕਿ ਜੀ ਇਹ ਹੁਣ ਬਦਲ ਗਿਆ ਨਿਊ ਨਾਰਮ ਇਹ ਹੋਏਗਾ ਕਿ ਐਨੀ ਟੈਰਰਿਸਟ ਅਟੈਕ ਔਨ ਇੰਡੀਅਨ ਸੋਇਲ ਵਿਲ ਬੀ ਕੰਸੀਡਰਡ ਐਜ਼ ਐਨ ਐਕਟ ਆਫ ਵਾਰ। ਕਿ ਕੋਈ ਵੀ ਦਹਿਸ਼ਤਗਰਦ ਹਮਲਾ ਸਾਡੀ ਧਰਤੀ ਤੇ ਹੋਇਆ ਇਹਨੂੰ ਅਸੀਂ ਜੰਗ ਦਾ ਐਲਾਨ ਹੀ ਸਮਝਾਂਗੇ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਉਹਨਾਂ ਦੀ ਤੁਹਾਡੀ ਡਾਕਟਰੀਨ ਕਿੱਥੇ ਗਈ। ਹਾਲਾਂਕਿ ਇਹ ਵੀ ਸਾਹਮਣੇ ਆ ਰਿਹਾ ਕਿ ਈਵਨ ਇੰਡੀਅਨ ਗਵਰਨਮੈਂਟ ਤਾਂ ਆਪਣੇ ਤੌਰ ਦੇ ਉੱਤੇ ਲੌਬਿਸਟ ਵੀ ਰੱਖੇ ਹੋਏ ਨੇ, ਜਿਵੇਂ ਜੋ ਧਨ ਦੀ ਕੋਈ ਕਮੀ ਨਹੀਂ ਹੈ। ਪਰ ਇੱਕ ਸਟੋਰੀ ਜਿਹੜੀ ਅੱਜ ਅਸੀਂ ਲੀਡ ਸੈਗਮੈਂਟ ਨਹੀਂ ਬਣਾਈ ਕਿਉਂਕਿ ਮੇਰੇ ਲਈ ਦੂਸਰੇ ਜ਼ਿਆਦਾ ਮੈਨੂੰ ਇੰਪੋਰਟੈਂਟ ਲੱਗੇ, ਲੇਕਿਨ ਹੁਣ ਇਹ ਵੀ ਸਾਹਮਣੇ ਆਇਆ ਵੀ RSS ਨੇ ਆਪਣੇ ਤੌਰ ਦੇ ਉੱਤੇ ਵੀ ਅਮਰੀਕਾ ਦੇ ਵਿੱਚ ਜਿਹੜੀ ਹੈ ਉਹ ਲੌਬੀ ਫਰਮ ਹਾਇਰ ਕੀਤੀ ਹੈ। ਔਰ ਇਹ ਜਿਹੜੀ ਹੈ ਲੰਬੀ ਚੌੜੀ ਸਟੋਰੀ ਹੈ ਪ੍ਰਿਜ਼ਮ ਦੀ, ਐਕਸਕਲੂਸਿਵ ਹੈ ਪੋਲੀਟਿਕਸ ਐਂਡ ਡੈਮੋਕ੍ਰੇਸੀ 'ਚ। ਉਹਨਾਂ ਦੇ 2 ਰਿਪੋਰਟਰ ਮੈਗਨਾਥ ਬੋਸ ਐਂਡ ਬਿਪਲਬ ਕੁਮਾਰ ਦਾਸ ਦੋਵੇਂ ਬੰਗਾਲੀ ਲੱਗਦੇ ਨੇ, ਉਹਨਾਂ ਨੇ ਇਹ ਸਟੋਰੀ ਕੀਤੀ ਹੈ ਐਕਸਕਲੂਸਿਵ। India's largest far-right Hindu organization hires US lobbyist for congressional influence campaign। ਕਿ RSS ਨੇ ਆਪਣੇ ਤੌਰ ਦੇ ਉੱਤੇ ਲੌਬਿਸਟ ਹਾਇਰ ਕੀਤੇ ਨੇ ਕਾਂਗਰਸ ਦੇ ਵਿੱਚ ਆਪਣਾ ਪ੍ਰਭਾਵ ਪਾਉਣ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਸਕੁਆਇਰ ਪੈਟਰਨ ਬਾਕਸ ਲੌਬਿਡ US ਲਾਅ ਮੇਕਰਸ, ਇਹ ਜਿਹੜੀ ਹੈ ਸਕੁਆਇਰ ਪੈਟਰਨ ਬਾਕਸ ਲੌਬੀ ਫਰਮ ਹੈ, lobbied US lawmakers on behalf of RSS, a Hindu nationalist group linked to discrimination and violence against Muslims, a PRISM investigation found। ਹੁਣ ਇਹ ਪੂਰਾ ਇੱਕ ਆਪਣੇ ਆਪ ਦੇ ਵਿੱਚ 12 ਪੇजेस ਦੀ ਇਨਵੈਸਟੀਗੇਸ਼ਨ ਹੈ
ਜਿਸ ਦੇ ਵਿੱਚ ਉਹਨੇ ਸਾਬਤ ਕੀਤਾ ਕਿ ਭਾਈ ਕਿਵੇਂ ਪੈਸਾ ਜਿਹੜਾ ਹੈ ਉਹ ਦੂਸਰੇ ਰਾਹੀਂ ਕ੍ਰਿਪਟੋ ਕਰੰਸੀ ਰਾਹੀਂ ਆਇਆ, ਆਰਐਸਐਸ ਕੋਲ ਪੈਸਾ ਕਿੱਥੋਂ ਆਇਆ। ਇੱਕ ਪਾਸੇ ਮੋਹਨ ਭਾਗਵਤ ਕਹਿੰਦਾ ਅਸੀਂ ਰਜਿਸਟਰਡ ਹੀ ਨਹੀਂ ਹਾਂ ਇੰਡੀਵਿਜੂਅਲਸ ਦੀਆਂ, ਔਰ ਇਸ ਦੇ ਉੱਤੇ ਈਵਨ ਕਾਂਗਰਸ ਨੇ ਆਰਐਸਐਸ ਦੇ ਉੱਤੇ ਅੱਜ ਸਵਾਲ ਚੁੱਕਿਆ। ਆਰਐਸਐਸ ਹਾਇਰਡ ਲੌਬਿੰਗ ਫਰਮ ਫॉर ਵਰਕ ਇਨ ਯੂਐਸ ਸੇਜ਼ ਕਾਂਗਰਸ। ਉਹਨਾਂ ਨੇ ਕਿਹਾ ਕਿ ਵੀ ਆਰਐਸਐਸ ਹੈਜ਼ ਵਾਂਸ ਅਗੇਨ ਐਕਟਿਡ ਅਗੇਂਸਟ ਨੈਸ਼ਨਲ ਇੰਟਰਸਟ। ਇਹ ਸਾਰੇ ਉਸ ਦੇ ਖਿਲਾਫ ਕੰਮ ਕਰ ਰਹੇ ਨੇ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ, ਇਹ BBC ਦੀ ਪੂਰੀ 10-12 ਸਫ਼ੇ ਦਾ ਹੈ ਕਿ ਅਲ ਫਲਾਹ ਯੂਨੀਵਰਸਿਟੀ ਦਿੱਲੀ ਬਲਾਸਟ ਤੋਂ ਬਾਅਦ ਇਹ ਸੰਸਥਾ ਦੇ ਉੱਤੇ ਉਹਨਾਂ ਨੇ ਇਹ ਪਾਬੰਦੀ ਲਾ ਦਿੱਤੀ ਹੈ। ਔਰ ਮੈਂ ਇਹ ਦੇਖ ਰਿਹਾ ਸੀ, ਮੈਂ ਕਿਹਾ ਵੀ ਇਹ ਯੂਨੀਵਰਸਿਟੀ ਤਾਂ ਮੁਸਲਮਾਨਾਂ ਦੀ ਅਲ ਫਲਾਹ, ਪਰ ਜਿਹੜੀ ਮੈਡੀਕਲ ਕਾਲਜ ਦੀ ਜਿੱਥੇ ਇਹ ਸਾਰੇ ਡਾਕਟਰਸ ਜੁੜੇ ਸੀ ਉਹ ਡਾਕਟਰ ਭੁਪਿੰਦਰ ਕੌਰ। ਮੈਂ ਕਿਹਾ ਵੀ ਇਹਨਾਂ ਨੂੰ ਇੰਡੀਅਨ ਏਜੰਸੀਆਂ ਨੂੰ ਤਾਂ ਬੜਾ ਸੇਫ ਕੰਬੀਨੇਸ਼ਨ ਮਿਲਿਆ। ਉਹ ਵੀ ਅਸੀਂ ਦੇਖ ਸਕਦੇ ਹਾਂ ਕਿ ਡਾਕਟਰ ਭੁਪਿੰਦਰ ਕੌਰ ਨੂੰ ਵੀ ਕਿਤੇ ਨਾ ਕਿਤੇ ਸਿੱਖ ਮਿਲੀਟੈਂਸੀ ਨਾਲ ਜੋੜ ਸਕਦੇ ਨੇ ਕਿ ਭਾਈ ਇਹ ਸਿੱਖ ਔਰ ਮੁਸਲਮਾਨ ਤੇ ਉਹਨੂੰ ਫਿਰ ISI ਮਾਡਲ ਦੇ ਨਾਲ ਤਾਂ ਜੋੜ ਹੀ ਰਹੇ ਨੇ। ਜੈਸ਼-ਏ ਮੁਹੰਮਦ ਦਾ ਜ਼ਿਕਰ ਤਾਂ ਪਹਿਲਾਂ ਹੀ ਨੇਮ ਡ੍ਰੌਪ ਕਰ ਰਹੇ ਨੇ। ਹਾਲਾਂਕਿ ਅਮਰੀਕਾ ਨੇ ਇੰਡੀਆ ਦਾ ਸ਼ਿਕੰਜਾ ਕੱਸਣਾ ਬਰਾਬਰ ਜਾਰੀ ਰੱਖਿਆ ਹੋਇਆ ਔਰ 32 ਕੰਪਨੀਆਂ ਦੇ ਉੱਤੇ ਅਮਰੀਕਾ ਨੇ ਪਾਬੰਦੀ ਲਾਈ ਹੈ ਜਿਹੜੀਆਂ ਈਰਾਨ ਦੇ ਨਾਲ ਡੀਲ ਕਰਦੀਆਂ ਨੇ। ਉਹਨਾਂ 'ਚ ਇੰਡੀਆ ਦੀ ਵੀ ਜਿਹੜੀ ਕੰਪਨੀ ਹੈ, ਟ੍ਰੇਜਰੀ ਡਿਪਾਰਟਮੈਂਟ ਨੇ ਇੰਡੀਆ ਬੇਸਡ ਫਾਰਮਲੇਨ ਪ੍ਰਾਈਵੇਟ ਲਿਮਿਟਿਡ ਜਿਹੜੀ ਹੈ ਇਹ UAE ਦੇ ਵਿੱਚ ਬੇਸ ਹੈ ਉਹਨਾਂ ਦਾ, ਇਸ ਦੇ ਉੱਤੇ ਉਹਨਾਂ ਨੇ ਪਾਬੰਦੀ ਲਾਈ ਹੈ। ਨਾਲ ਦੀ ਨਾਲ ਟਰੰਪ ਨੇ ਈਵਨ H1B ਨੂੰ ਲੈ ਕੇ ਜਿਹੜੀਆਂ ਹੁਣ ਲੌਬਿੰਗ ਫਰਮ ਇੰਡੀਆ ਨੇ ਔਰ ਇੱਥੋਂ ਦੇ ਹਿੰਦੂਤਵੀਆਂ ਨੇ ਹਾਇਰ ਕੀਤੀਆਂ ਆਪਣਾ ਕੰਮ ਕਰ ਰਹੇ ਹੈ। ਲੇਕਿਨ ਟਰੰਪ ਨੇ ਇਹ ਕਿਹਾ ਟਰੰਪ ਵਾਂਟਸ ਸਕਿਲਡ ਓਵਰਸੀਜ਼ ਵਰਕਰਸ ਟੂ ਟ੍ਰੇਨ ਅਮਰੀਕਨਸ ਦੈਨ ਗੋ ਬੈਕ ਹੋਮ। US ਟ੍ਰੇਜਰੀ ਸੈਕਟਰੀ ਉਹਨਾਂ ਨੇ ਕਿਹਾ ਵੀ ਠੀਕ ਹੈ, ਇਹ ਹਰ ਚੀਜ਼ 'ਚ ਅਸੀਂ ਜਿਹੜੇ ਐਕਸਪਰਟ ਨਹੀਂ ਹੈ, ਬਾਹਰ ਟੈਲੈਂਟ ਹੈਗਾ ਹੈ, ਲੇਕਿਨ ਅਮਰੀਕਾ ਅਸੀਂ ਉਹਨਾਂ ਤੋਂ ਇਹੀ ਐਕਸਪੈਕਟ ਕਰਦੇ ਹਾਂ ਕਿ ਅਮਰੀਕਾ ਆਓ, ਸਾਡੇ ਵਰਕਰਸ ਨੂੰ ਟ੍ਰੇਨ ਅਮਰੀਕਨਸ ਦੈਨ ਗੋ ਬੈਕ ਹੋਮ। ਇੱਥੇ ਤੁਹਾਨੂੰ ਅਸੀਂ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਦੇ ਕੇ ਬਿਠਾਉਣ ਦੀ ਲਾਈਨ ਨਹੀਂ ਕਰਨੀ ਹੈ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਜਿਸ ਨੂੰ ਕਹੋ ਕਿ ਭਾਈ ਜਿਹੜਾ ਬਣੀ ਦਾਲ ਦੇ ਉੱਤੇ ਜਿਹੜਾ ਪੁਦੀਨਾ ਨੇ ਕਿ ਧਨੀਆ, ਉਹ ਇਹ ਹੈ ਕਿ ਬਈ ਐਪਸਟਾਈਨ ਜਿਹੜਾ ਮੋਸਾਦ ਦਾ ਫਰੰਟ ਹੀ ਹੈ। ਐਪਸਟਾਈਨ ਫਾਈਲਸ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਵੀ ਟਰੰਪ ਦਾ ਵੀ ਉਹਦੇ 'ਚ ਹੈ ਤੇ ਉਹ ਕੀ ਜਿਹੜਾ ਮੋਸਾਦ ਦਾ ਫਰੰਟ ਸੀ ਉਹ ਜਿਹਦੇ ਦੁਰਾਚਾਰ ਔਰ ਫਲਾਣਾ ਇਹ ਸਾਰੇ ਹੋ ਕੇ ਤੇ ਉਹਨਾਂ ਨੂੰ ਇੰਟੈਲੀਜੈਂਸ ਏਜੰਸੀ ਮੋਸਾਦ ਹੀ ਵਰਤ ਰਹੀ ਸੀ। ਪਰ ਹੁਣ ਇਹ ਖਬਰ ਵੀ ਹੈ ਕਿ ਭਾਈ ਇੱਕ ਜਿਹੜੀ ਨਵੀਂ ਲਿਸਟ ਆਈ ਹੈ ਉਹਦੇ 'ਚ ਜਿਹੜਾ RSS ਦਾ ਖਾਸ ਮਿਨਿਸਟਰ ਹੈ ਹਰਦੀਪ ਸਿੰਘ ਪੁਰੀ ਸਿਰ ਦੇ ਉੱਤੇ ਉਹਦਾ ਨਾਮ ਵੀ ਜਿਹੜਾ ਐਪਸਟਾਈਨ ਫਾਈਲ ਦੇ ਵਿੱਚ ਆਇਆ। ਵੈਦਰ ਇਹ ਹੁਣ ਜਿਹੜਾ ਇੰਟੈਲੀਜੈਂਸ ਏਜੰਸੀਆਂ ਦੀ ਜਾਣਕਾਰੀ ਦਿੰਦਾ ਲੈਂਦਾ ਸੀ ਜਾਂ ਮौज ਮਸਤੀ ਕਰਦਾ ਸੀ, ਇਹ ਤਾਂ ਹੁਣ ਪੁਰੀ ਸਾਹਿਬ ਹੀ ਦੱਸ ਸਕਦੇ ਨੇ। ਸੋ ਇਹ ਜਿਹੜਾ ਉਹ ਸਾਰੀਆਂ ਖਬਰਾਂ ਦੇ ਉੱਤੇ ਜਦੋਂ ਇਸ ਕਿਸਮ ਦੀ ਖਬਰ ਆ ਜਾਂਦੀ ਹੈ ਮौज ਮਸਤੀ ਵਾਲੀ, ਉਹ ਫਿਰ ਸਾਰਿਆਂ ਨੂੰ ਡੋਮੀਨੇਟ ਕਰਦੀ ਹੈ। ਲੇਕਿਨ ਇੱਕ ਗੱਲ ਇਸ ਸਾਰੇ ਚੋਂ ਬੜੀ ਕਲੀਅਰ ਹੈ ਕਿ ਵੀ ਭਾਰਤੀ ਏਜੰਸੀਆਂ ਜਿਨ੍ਹਾਂ ਨੇ ਚਾਰੇ ਪਾਸੇ ਆਪਣੇ ਟੈਂਟੈਕਲ ਫੈਲਾਏ ਹੋਏ ਨੇ, RSS ਨਾਗਪੁਰ ਨੇ ਆਪਣਾ ਸਾਰਾ ਨੈਟਵਰਕ ਜਿਹੜਾ ਉਹ ਬਣਾਇਆ ਹੈ, ਪਰ ਇਹਨਾਂ ਦੀਆਂ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ, ਇਹ ਐਕਸਪੋਜ਼ ਹੋ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਲਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।